ਤੇ ਅੰਮੀ ਕਹਿੰਦੀ ਫਿਰ ਤੈਨੂੰ ਸਾਗ ਬਣਾ ਕੇ ਦੇਣੀ ਆ ਤੇ ਸਾਗ ਲੈ ਕੇ ਜਾਈ ਉਹਨਾਂ ਨੂੰ ਖਵਾਉਣਾ ਹੈਗਾ। ਹਾਂ ਖਵਾਣਾ। ਤੜਕੇ ਉੱਠ ਕੇ ਜਾ ਕੇ ਸਾਗ ਲਿਆਂਦਾ। ਹਾਂ ਅੰਮੀ ਨੇ ਦਿੱਤਾ ਸਾਰਾ ਕੁਝ ਤੇ ਉਹਨੇ ਪਕਾ ਕੇ ਆਏ। ਮੈਂ ਚੈੱਕ ਕੀਤਾ ਸੀ ਮਾੜਾ ਜਿਹਾ। ਮਾਂ ਦੇ ਹੱਥਾਂ ਦਾ ਸਾਗ ਖਾਵਾਂਗੇ ਬਈ ਅੱਜ। ਅੰਮੀ ਸਲਾਮ ਦੁਆ ਕਰਦੇ ਇੱਕ ਵਾਰੀ ਸਾਰਿਆਂ ਨਾਲ। अस्सलाम वालेकुम। ਕਹਿੰਦੀ ਅੰਮੀ ਹੈ ਤੂੰ? ਸਮੀ ਜੱਟ ਦੀ। ਕੀ ਬਾਤ ਹੈ। ਸਾਗ ਤਾਜ਼ਾ ਹੈ। ਤਾਜ਼ਾ 2 ਕਿਲੋ ਮੁੜ ਸਾਗ ਤੋਲ ਦੇ। ਬਾਥੂ ਵੀ ਹੈ ਸਾਰਾ ਕੁਝ ਮੇਥੇ ਜਣੀਆਂ ਤੇ ਬਸ ਠੀਕ ਹੈ। ਹਾਂ ਲੜੀ ਗੱਲਾਂ ਤੈਨੂੰ ਖੈਰੀ ਸਲਾਮ ਦੀ ਲੈ ਹਾਂ ਵੀ ਕੀ ਕਹਿੰਦਾ ਸੀ ਤੂੰ? ਅੱਛਾ ਬੁੱਗਾ ਜਾਵਾਂ। ਰੁਕ ਜਾ ਇੱਕ ਮਿੰਟ। ਚੱਲ ਲੈ ਚਲੋ ਬਈ ਓਕੇ ਫਿਰ ਬਾਏ ਬਾਏ। ਆਏ ਹਾਏ ਹਾਏ ਹਾਏ। अस्सलाम वालेकुम जी, की हाल चाल। मैं तुहाडा अपना समी जट ते अज दे व्लॉग च तुहानूं सारिआं नूं बहुत सारा प्यार मुहब्बत। सुबह सुबह दा टाइम आ। मैं अपने पिंड फिरन डिया, वाक वूक करन उठे आ ते अज दा जिहड़ा व्लॉग आ ये बहुत स्पैशल आ क्योंकि अज तो जिहड़ा सफ़र है एक नवे मेहमानां नाल शुरू हो रहा अपना। मेरे कहण दा मतलब साडा भरा डिपन ते साडी भैन खुशी इत्थे आए होए ने, जिवें सारिआं नूं पता वा। ਤੇ ਬਾਕੀ ਦੇ ਉਹ ਇਕੱਲੇ ਘੁੰਮੇ ਨੇ ਤੇ ਹੁਣ ਅੱਜ ਤੋਂ ਮੈਂ ਉਹਨਾਂ ਦੇ ਨਾਲ ਰਲ ਜਾਣਾ ਵਾ। ਫਿਰ ਅਸੀਂ ਇਕੱਠਿਆਂ ਨੇ ਘੁੰਮਣਾ ਫਿਰਨਾ, ਇੰਜੋਏ ਕਰਨੀ ਆ। ਪੁਰਾਣੇ ਪਿੰਡਾਂ ਵਾਲੀ ਸਾਈਡ 'ਤੇ ਲੈ ਕੇ ਜਾਣਾ ਉਹਨਾਂ ਨੂੰ, ਸਾਦਕਾਬਾਦ ਵਾਲੀ ਸਾਈਡ 'ਤੇ ਜਾਂ ਇੱਧਰ ਕਿਤੇ ਨਾ। ਅਤੇ ਐਤਕੀ ਕੁਛ ਨਵੀਆਂ ਚੀਜ਼ਾਂ ਉਹਨਾਂ ਦੇ ਵਲੋਗਾਂ 'ਚ ਵੇਖਣ ਨੂੰ ਮਿਲਣਗੀਆਂ ਅਤੇ ਮੇਰੇ ਵਲੋਗਾਂ 'ਚ ਤੁਹਾਨੂੰ ਫਨ ਵੇਖਣ ਨੂੰ ਮਿਲੂਗਾ ਬਸ। ਅਤੇ ਆਪਾਂ ਨਿਕਲੇ ਹਾਂ ਵਾਕ ਕਰਨ ਅਤੇ ਇੱਕ ਹੋਰ ਛੋਟਾ ਜਿਹਾ ਸਰਪ੍ਰਾਈਜ਼ ਆ ਉਹਨਾਂ ਲਈ, ਉਹ ਵੀ ਦੱਸਾਂਗੇ ਤੁਹਾਨੂੰ ਅੱਗੇ ਵਲੋਗ 'ਚ। ਆ ਜਾਓ ਮੇਰੇ ਨਾਲ, ਪਹਿਲੇ ਆਪਾਂ ਥੋੜੀ ਵਾਕ ਕਰ ਲਈਏ। ਸਵੇਰੇ ਸਵੇਰੇ ਅੱਬਾ ਜੀ ਵੀ ਰਾਸਤੇ 'ਚ ਦੁੱਧ ਲੈਂਦੇ ਨਜ਼ਰ ਆ ਗਏ ਨੇ। ਸਲਾਮ ਅਲੈਕੁਮ। ਤੂੰ ਤਾਂ ਗਿਆ ਚਲਿਆ ਸੀ ਉਹ ਯਾਰ ਬਸ ਗਿਆ ਨਹੀਂ, ਕੱਲ ਪਲਾਨ ਅੱਜ ਦਾ ਬਣ ਗਿਆ ਸੀ। ਹਾਂ ਦੁੱਧ ਲੈ ਕੇ ਆਏ ਜੀ। ਤੇ ਫਰਾਡੀਆ ਮੈਨੂੰ ਕਿਹਾ ਕਿ ਮੈਂ ਜੁਮਾ ਪੜ੍ਹ ਕੇ ਸੁਣਤਾ ਵੀ ਪੜੀਆਂ 2 ਮੈਂ 4 ਵੀ ਨਾ ਪੜੀਆਂ। ਮੈਂ ਆਇਆ ਤੇ ਕਹਿੰਦੇ ਅੱਜ ਆਪ ਹੀ ਨਾ ਜਾਣਾ ਉਹਨੇ। ਹਾਂ ਫਿਰ ਮੈਂ ਰਹਿ ਪਿਆ ਸੀ ਕੱਲ। ਠੀਕ ਹੈ ਹਾਂ ਚਲੋ ਫਿਰ ਜਿਮ ਸ਼ੁਰੂ ਕੀਤੀ ਸੀ ਨਾ ਆਪਾਂ ਤੇ ਖੱਲੀਆਂ ਖੁੱਲੀਆਂ ਪਈਆਂ ਸੀ ਤੇ ਰਿਪਨ ਖੁਸ਼ੀ ਯਾਰ ਕਹਿੰਦੇ ਸੀ ਅਸੀਂ ਕੱਲ ਆਉਣਾ ਤੇ ਮੈਂ ਕਿਹਾ ਫਿਰ ਮੈਂ ਵੀ ਕੱਲ ਹੀ ਆਉਂਗਾ ਭਾਈ। ਤੇ ਮੈਂ ਕਿਹਾ ਫਿਰ ਮੈਂ ਪਹਿਲੇ ਆਏ ਕੀ ਕਰਨਾ। ਅੱਛਾ ਸਾਡੇ ਪਿੰਡਾਂ 'ਚ ਬਈ ਪਾਰਕਾਂ ਪੂਰਕਾਂ ਤੇ ਕੋਈ ਨਹੀਂ ਹੈਗੀਆਂ ਭਾਈ, ਤੇ ਗਰਾਊਂਡ ਹੈਗੀ ਆ ਸਕੂਲ ਦੀ, ਉਹ ਪਰਲੀ ਸਾਈਡ 'ਤੇ ਆ। ਲੇਕਿਨ ਸਾਡੇ ਲਾਗੇ ਨਾ ਕਲੋਨੀ ਬਣੀ ਆ ਤੇ ਮੈਂ ਫਿਰ ਕਲੋਨੀ 'ਚ ਹੀ ਵਾਕ ਕਰ ਲੈਣਾ ਜਦੋਂ ਪਿੰਡ ਆਵਾਂ, ਕਿਉਂਕਿ ਕਲੋਨੀ 'ਚ ਹਲੇ ਘਰ ਘੁਰ ਨਹੀਂ ਬਣੇ ਸਹੀ ਤਰ੍ਹਾਂ ਤੇ ਸੜਕਾਂ ਹੈਗੀਆਂ ਨੇ, ਉੱਥੇ ਆਪਾਂ ਵਾਕ ਕਰ ਲਈਦੀ ਆ ਗਏ ਆਪਣੀ ਪਾਰਕ 'ਚ ਆ ਗਏ। ਇਹ ਵਾ ਸਾਡੀ ਵਾਕ ਕਰਨ ਵਾਲੀ ਪਾਰਕ, ਮਤਲਬ ਇਹ ਕਲੋਨੀ ਆ। ਕਲੋਨੀਆਂ ਤੁਹਾਨੂੰ ਪਤਾ ਅੱਜ ਕੱਲ੍ਹ ਬਹੁਤ ਬਣ ਰਹੀਆਂ ਨੇ ਤੇ ਇੱਥੇ ਫਿਰ ਲੋਕ ਉਹ ਵੇਖੋ ਬੀਬੀਆਂ ਸਵੇਰੇ ਸਵੇਰੇ ਵਾਕ ਕਰਨ ਆ ਜਾਂਦੀਆਂ ਨੇ। ਮੈਂ ਨਾ ਜੀ ਉੱਥੋਂ ਥੋੜ੍ਹਾ ਜਿਹਾ ਗੇੜਾ ਕੱਢ ਕੇ ਤੇ ਸੋਚਿਆ ਵੀ ਸਕੂਲ ਵੱਲ ਨੂੰ ਜਾਵਾਂ, ਤੁਹਾਨੂੰ ਸਕੂਲ ਦਿਖਾਵਾਂ ਆਪਣਾ, ਜਿੱਥੇ 2 ਕਲਾਸਾਂ ਆਪਾਂ ਪੜ੍ਹੇ ਹਾਂ। ਅਤੇ ਹੁਣ ਮੇਰੇ ਜ਼ਿਹਨ 'ਚ ਆ ਰਿਹਾ ਵੀ ਥੋੜ੍ਹਾ ਜਿਹਾ ਨਾ ਤੁਹਾਨੂੰ ਖਬਰਾਂ ਦੇ ਲਈਏ ਵੀ ਲਹਿੰਦੇ ਪੰਜਾਬ 'ਚ ਮੌਸਮ ਕਿੱਦਾਂ ਦਾ ਵਾ। ਲਓ ਜੀ ਆਪਾਂ ਆ ਗਏ ਆਪਣੇ ਪਿੰਡ ਦੇ ਖੂਹ ਵਾਲੇ ਚੌਂਕ। ਜਿਵੇਂ ਤੁਹਾਨੂੰ ਪਤਾ ਵੀ ਹਰ ਪਿੰਡ 'ਚ ਇੱਕ ਖੂਹ ਹੁੰਦਾ ਸੀ। ਖੂਹ ਦਾ ਜਿਹੜਾ ਚੱਕਾ ਗੇੜਦਾ ਹੁੰਦਾ ਸੀ ਉਹਦੇ ਉੱਤੇ ਨੰਬਰ ਲਿਖਿਆ ਹੁੰਦਾ ਸੀ ਅਤੇ ਉਹ ਨੰਬਰ ਦੇ ਨਾਂ ਤੋਂ ਹੀ ਫਿਰ ਪਿੰਡ ਚੱਲਦਾ ਸੀ, ਮਤਲਬ 54-2L। ਅਤੇ ਆਹ ਸਾਡੀ ਮਸਜਿਦ ਆ ਵੱਡੀ ਪਿੰਡ ਦੀ ਅਤੇ ਆਹ ਸਾਡਾ ਖੂਹ ਵਾਲਾ ਚੌਂਕ ਆ। ਇੱਥੇ ਖੂਹ ਹੁੰਦਾ ਸੀ ਸੈਂਟਰ 'ਚ, ਇੱਕ ਗਲੀ ਆ ਜਾਂਦੀ ਆ, ਇੱਕ ਆ ਜਾਂਦੀ ਆ, ਇੱਕ ਆ ਜਾਂਦੀ ਆ, ਇੱਕ ਆ ਮੇਰੇ ਘਰ ਵੱਲ ਨੂੰ ਜਾਂਦੀ, ਚਰਸਤਾ ਹੀ ਆ ਵਾ। ਅਤੇ ਇਹ ਸੀ ਖੂਹ ਵਾਲਾ ਚੌਂਕ ਸਾਡੇ ਪਿੰਡ ਦਾ 54-2L ਦਾ। ਅਤੇ नाज़रीन मैं हूँ आपका अपना होस्ट समी जट, और यहाँ पे जो लहंदे पंजाब में मौसम की सूरत हाल है वो है बगैनी सर्दी को नहीं आई जे, नॉर्मल ही मौसम है। जिमें हुण इस मौसम च वाहवा धुंदा शुंदा होंदियां सी ते ठंड बड़ी होंदी सी, लेकिन ऐतकी बहुत घट ठंड है। मतलब हाँ भी दिसंबर भी आ गया वा ते ठंड कोई नहीं आई, नॉर्मल आ जर्सियां जुर्सियां आईयां ਤੇ ਜ਼ਿਆਦਾ ਧੁੰਦਾਂ ਨਹੀਂ ਆਈਆਂ। ਉਹ ਕੀ ਪਤਾ ਦਸੰਬਰ 'ਚ ਕਸਰ ਕੱਢ ਕੇ ਜਾਵੇ ਠੰਡ, ਹੈ ਨਾ। ਸਕੂਲ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਬੇਰੀ ਵਾਲਾ ਚੌਂਕ ਵੀ ਦਿਖਾ ਦਈਏ। ਆਹ ਸਾਡਾ ਚੌਂਕ ਆ, ਇੱਥੇ ਕਿਸੇ ਸਮੇਂ 'ਚ ਨਾ ਬੇਰੀ ਹੁੰਦੀ ਸੀ ਅਤੇ ਇਹ ਸਾਡਾ ਚੌਂਕ ਬੇਰੀ ਵਾਲਾ ਚੌਂਕ ਮਸ਼ਹੂਰ ਹੋ ਗਿਆ ਸੀ ਉਦੋਂ, ਅਤੇ ਅੱਜ ਤੱਕ ਇਹ ਸਾਡਾ ਪਿੰਡ ਦਾ ਸਭ ਤੋਂ ਮਸ਼ਹੂਰ ਚੌਂਕ ਆ ਬੇਰੀ ਵਾਲਾ ਚੌਂਕ।
ਇਹਨੂੰ ਬੇਰੀ ਵਾਲਾ ਚੌਂਕ ਕਹਿ ਕੇ ਬੁਲਾਇਆ ਜਾਂਦਾ ਵਾ। ਤੇ ਆ ਜਾਂਦੀ ਆ ਆਪਣੇ ਸਕੂਲ ਨੂੰ ਸੜਕ, ਆ ਸ਼ਹਿਰ ਨੂੰ ਚੱਲ ਜਾਂਦੀ ਆ, ਤੇ ਆ ਪਿੰਡ ਦੇ ਅੰਦਰ ਆ ਵਾ ਬੇਰੀ ਵਾਲਾ ਚੌਂਕ। ਬਸ ਸੁਬਾਹ ਟਰੈਕਟਰ ਜਾਂਦੇ ਨੇ ਕੰਮਾਂ ਕਾਰਾਂ ਤੇ, ਵਾਸੀਆਂ ਲੈਂਦੇ ਜਾ ਰਹੇ ਨੇ। ਤੁਹਾਨੂੰ ਦੱਸਿਆ ਸਾਡੇ ਰਕਸ਼ੇ ਵੀ ਬਹੁਤ ਚੱਲਦੇ ਨੇ ਇੱਦਾਂ ਦੇ। ਉਹ ਵੀ ਕੋਈ ਅਮਰੂਦ ਲੈ ਕੇ ਜਾ ਰਿਹਾ ਸ਼ਹਿਰ ਮੰਡੀ ਵੇਚਣ ਵਾਸਤੇ, ਕੋਈ ਆਪਣੇ ਕੰਮਾਂ ਤੇ ਜਾ ਰਿਹਾ ਸਵੇਰੇ ਸਵੇਰੇ। ਇੱਕ ਆਹ ਮਸਜਿਦ ਆ ਸਾਡੇ ਪਿੰਡ ਦੀ, 2 ਮਸੀਤਾਂ ਨੇ ਵੱਡੀਆਂ। ਲਓ ਜੀ, ਇਹ ਹੈ ਮੇਰੇ ਪਿੰਡ ਦਾ ਸਕੂਲ, ਗੌਰਮੈਂਟ ਬॉयਜ਼ ਹਾਈ ਸਕੂਲ 54-2L। ਜਦੋਂ ਮੈਂ ਪੜ੍ਹਦਾ ਸੀ ਉਦੋਂ ਤਾਂ ਮਿਡਲ ਹੁੰਦਾ ਸੀ, ਤੇ ਗੌਰਮੈਂਟ ਬॉयਜ਼ ਸਕੂਲ 54-2L ਪਿੰਡ ਦਾ ਨਾਮ ਹੀ ਲਿਖਿਆ ਬੋਰਡ ਤੇ। ਤੇ ਇਸ ਸਕੂਲ 'ਚ ਕਿਸੇ ਸਮੇਂ ਮੈਂ ਦੂਜੀ ਝੋਟਿਆ ਸੀ ਲੇਕਿਨ ਯਾਦਾਂ ਤੇ ਕੁਛ ਹੈ ਵਾ। ਆਈਦਾ ਸੀ ਤੜਕੇ ਤੇ ਬੜੀਆਂ ਰੌਣਕਾਂ ਲੱਗਦੀਆਂ ਸੀ। ਚਲੋ ਕੀ ਕਰਨ ਲੱਗਾ? ਮੈਂ ਘਰੇ ਕਹਿੰਦਾ ਚੋਣ ਲੱਗਾ ਹੈਂ? ਕੰਮ ਤੇ ਚੱਲਾਂ? ਕੰਮ ਤੇ ਚੱਲਾਂ ਵਾ? ਅੱਛਾ ਅੱਛਾ, ਚੱਲ ਠੀਕ ਹੈ। ਲਓ ਜੀ, ਵਾਕ ਕਰਕੇ ਆਪਾਂ ਆ ਗਏ ਆ। ਤੇ ਅੰਮੀ ਕਹਿੰਦੀ ਵੀ ਰਿਪਨ ਖੁਸ਼ੀ ਵਾਸਤੇ ਨਾ ਵੀ ਮੈਂ ਸਾਗ ਬਣਾ ਕੇ ਭੇਜਣਾ ਵਾ। ਤੇ ਹੁਣ ਵਾਕ ਕਰਕੇ ਆਏ ਆ, ਥੋੜਾ ਜਿਹਾ ਆਂਡੇ 2 ਖਾ ਲਈਏ, ਥੋੜੀ ਜਿਹੀ ਰੋਟੀ ਖਾ ਲਈਏ, ਤੇ ਫਿਰ ਜਿਹੜਾ ਚੱਲਦੇ ਆ ਬਾਜ਼ਾਰ ਤੇ ਲੈ ਕੇ ਆਉਂਦੇ ਆ ਸਾਗ, ਤੇ ਉਹਨਾਂ ਵਾਸਤੇ ਲੈ ਕੇ ਜਾਵਾਂਗੇ ਆਪਾਂ ਅੰਮੀ ਕੋਲੋਂ ਸਾਗ ਬਣਵਾ ਕੇ। ਲਓ ਜੀ, ਆਪਣੀ ਪ੍ਰੋਟੀਨ ਪੂਰੀ ਕਰਕੇ ਹੁਣ ਆਪਾਂ ਚੱਲਦੇ ਆ ਸ਼ਹਿਰ। ਸਾਗ ਉੱਦਾਂ ਮੇਰਾ ਪਿੰਡ ਹੁਣ ਨਾ ਪਿੰਡਾਂ ਵਰਗਾ ਨਹੀਂ, ਮਤਲਬ ਸ਼ਹਿਰ ਵਰਗਾ ਹੀ ਹੋ ਗਿਆ, ਸ਼ਹਿਰ ਦੇ ਲਾਗੇ ਆ ਨਾ। ਤੇ ਸਾਗ ਹੁਣ ਪਿੰਡ 'ਚੋਂ ਤਾਂ ਨਹੀਂ ਲੱਭਦਾ, ਹੁਣ ਸ਼ਹਿਰੋਂ ਜਾ ਕੇ ਲਾਗੇ ਪਿੰਡਾਂ 'ਚ ਲੋਕਾਂ ਨੇ ਲਿਆ ਕੇ ਨਾ ਉੱਥੇ ਸ਼ਹਿਰ ਢੇਰੀਆਂ ਲਾਈਆਂ ਹੁੰਦੀਆਂ, ਫਿਰ ਉੱਥੋਂ ਸਾਗ ਬਾਤੂ ਹਰ ਸ਼ੈ ਲੈ ਕੇ ਆਈ ਦੀ। ਤੇ ਆਪਣੇ ਨਾਲ ਆਪਣੇ ਇੱਕ ਵੀਰ ਨੇ ਜੁਆਇਨ ਕਰ ਲਿਆ। ਕੀ ਹਾਲ ਚਾਲ? ਠੀਕ ਠਾਕ, ਤੇ ਠੀਕ ਆ। ਇਹ ਮੁਬੀਨ ਆ ਜੀ, ਮੇਰੇ ਘਰ ਦੇ ਨਾਲ ਹੀ ਘਰ ਆ, ਦੋਸਤ ਹੈ ਆਪਣਾ। ਤੇ ਅਸੀਂ ਦੋਵੇਂ ਜਾਵਾਂਗੇ ਹੁਣ ਸ਼ਹਿਰ, ਜੁੜੇ ਰਹੋ ਨਾਲ। ਸਾਈਕਲ ਬੜੀ ਸੋਹਣੀ ਤਿਆਰ ਕੀਤੀ ਆ ਮੁਬੀਨ ਨੇ, ਹਾਏ ਹਾਏ ਹਾਏ, ਕਿਆ ਬਾਤ ਕਿਆ ਬਾਤ। ਗੰਨਿਆਂ ਦੇ ਟਰਾਲੇ ਜਾਂਦੇ ਆ ਸੜਕਾਂ ਦੇ ਸ਼ੂਕ ਦੇ, ਕਿਉਂਕਿ ਸਰਦੀਆਂ ਦਾ ਤੁਹਾਨੂੰ ਪਤਾ ਸੀਜ਼ਨ ਗੰਨਿਆਂ ਦਾ ਚੱਲਣ ਡਿਆ ਵਾ। ਤੇ ਸਾਡੇ ਕਾੜੇ 'ਚ ਸ਼ੂਗਰ ਮਿਲ ਹੈਗੀ ਆ, ਇਹ ਉੱਥੇ ਜਾਂਦੇ ਆ ਫਿਰ ਇਕੱਠੇ ਹੋ ਕੇ ਟਰਾਲੇ। ਲਓ ਜੀ, ਆ ਗਿਆ ਸਾਗ ਹੀ ਸਾਗ ਹੋ ਗਿਆ, ਸਾਗ ਹੀ ਸਾਗ, ਸਾਰਾ ਸਾਗ ਲਾ ਕੇ ਬੈਠੇ ਸਾਰੇ। ਇੱਥੇ ਕੋ ਰੋਕ ਚਾਚੇ ਕੋ। ਹਾਲ ਏ? ਸਾਗ ਤਾਜ਼ਾ ਏ? 2 ਕਿਲੋ ਮੁੜ ਸਾਗ ਤੋਲ ਦੇ। ਬਾਥੂ ਵੀ ਹੈ? ਸਾਰਾ ਕੁਝ ਮੇਥੀ ਧਨੀਆ ਤੇ ਬਸ ਠੀਕ ਹੈ। ਸਾਗ ਫਰੈਸ਼ ਸਾਗ ਚਾਚੇ ਨੇ ਲਿਆ ਕੇ ਰੱਖਿਆ ਹੈ। ਬਾਥੂ ਨਾਲ ਅੰਮੀ ਕਹਿੰਦੀ ਤੂੰ ਲੈ ਕੇ ਆ ਸਾਰੀਆਂ ਛਾਵਾਂ, ਐਸਾ ਸਾਗ ਬਣਾ ਕੇ ਦੇਵਾਂਗੀ, ਕਮਾਲ ਹੋ ਜੀ। ਸਾਗ ਆਪਾਂ ਥੋੜਾ ਹੀ ਲੈ ਰਹੇ ਹਾਂ, 2 ਕਿਲੋ, ਕਿਉਂਕਿ ਸਾਗ ਸਾਡਾ ਪਰਸੋਂ ਆ ਜਾਣਾ ਪਿੰਡੋਂ ਵਾਹਵਾ ਸਾਰਾ। ਇਹ ਸਿਰਫ ਅੰਮੀ ਨੇ ਕਿਹਾ ਵੀ ਅੱਜ ਹੀ ਤੂੰ ਜਾਣਾ ਵਾ ਤੇ ਮੈਂ ਬਣਾ ਕੇ ਭੇਜਣਾ ਰਿਪਨ ਖੁਸ਼ੀ ਵਾਸਤੇ, ਇਸ ਲਈ ਮੈਂ ਥੋੜਾ ਹੀ ਲੈ ਰਿਹਾ 2 ਕਿਲੋ। ਹੋ ਗਿਆ ਕਿਲੋ ਪਾਲਕ ਦੇ ਦਿਓ, 2 ਗੁੱਟੀਆਂ ਬਾਥੂ ਦੀਆਂ, 1 ਗੁੱਟੀ ਮੇਥੀ ਦੀ। ਪਾਲਕ ਵੀ ਚਾਚੇ ਨੇ ਫਰੈਸ਼ ਜਿਹੜੀ ਆ ਤੋਲ ਦਿੱਤੀ ਆ, ਫਰੈਸ਼। ਆਪਾਂ ਮੰਡੀ ਚੋਂ ਨਹੀਂ ਲੈਂਦੇ। ਅੱਛਾ, ਬਸ ਮੇਥੀ ਲੈਣੀ ਹੈ ਤੇ ਬਾਥੂ ਲੈਣਾ ਵਾ। ਇਹ ਤਾਂ 2 ਗੁੱਟੀਆਂ ਬਾਥੂ। ਉਹ ਬਾਥੂ ਦਾ ਇਹ ਬਾਥੂ ਦੇਵਾਂਗੇ ਆਪਾਂ। ਹਾਏ ਹਾਏ ਹਾਏ, ਲਾਮਾ ਨਹੀਂ ਆਵੇਗਾ। ਇਹ ਆਪਣੇ ਮਹਿਮਾਨ ਆਏ ਆ ਪੰਜਾਬ ਤੋਂ, ਉਧਰੋਂ ਇੰਡੀਆ ਤੋਂ। ਅੱਛਾ, ਇਹ ਉਹਨਾਂ ਵਾਸਤੇ ਸਾਗ ਬਣਾ ਕੇ ਲੈ ਜਾਣਾ ਵਾ। ਕੋਈ ਰੋਲਾ ਨਹੀਂ, ਬਾਥੂ ਦੇਵਾਂਗੇ। ਠੀਕ ਹੈ, ਮੈਂ ਉਹ ਵੀ ਦੇ ਸਕਦਾ। ਨਹੀਂ ਸਹੀ ਹੈ। ਦਾਦਾ ਕਿੱਥੇ ਦਾ ਰਹਿਣ ਵਾਲਾ ਹੈ? ਮਾਮੂ ਕਾਇਆ। ਅੱਛਾ, ਮਾਮੂ ਕਾ। ਮੇਥੀ ਉਹ ਵੀ ਹਾਏ 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 ਹਾਏ। ਹੋਰ ਅੱਧਾ ਕਿਲੋ ਮਿਰਚਾਂ। ਅੱਧਾ ਕਿਲੋ, ਹਾਂ, ਸੋਹਣੀਆਂ ਮਿਰਚਾਂ ਦੇਣੀਆਂ ਨੇ, ਹੈ ਸੋਹਣੀਆਂ ਮਿਰਚਾਂ।
ਆ ਮੈਨੂੰ ਵੀ ਉਹੀ ਅੱਖਾਂ 'ਚ ਪੈਣ ਡਈਆਂ ਲਿਸ਼ਕਣ ਡਈਆਂ ਸੀ ਲਿਸ਼ਕਣ ਦੋਵੇਂ ਬਰੰਡੀਆਂ ਹੀ ਰੱਖੇ ਸੀ ਅੱਛਾ ਚਾਚਾ ਜੀ ਠੀਕ ਹੋ ਗਿਆ ਲਓ ਜੀ ਸਾਗ ਆਪਾਂ ਲੈ ਲਿਆ ਵਾ ਹੁਣ ਇਸ ਤੋਂ ਜ਼ਿਆਦਾ ਵਲੌਗ ਲੰਮਾ ਨਾ ਹੋਵੇ ਇਸ ਕਰਕੇ ਜਾ ਕੇ ਤਾਂ ਉਹਦਾ ਸਾਗ ਅੰਮੀ ਨੂੰ ਦਈਏ ਵੀ ਬਣਾ ਤੂੰ ਤੇ ਆਪ ਜਿਹੜਾ ਤਿਆਰੀ ਕਰੀਏ ਜਾਣ ਦੀ ਆ ਫਾਟਕ ਆ ਸਾਡਾ 3 ਨੰਬਰ ਚੜ੍ਹਦਾ ਸੂਰਜ ਚੜ੍ਹਨ ਡਿਆ ਹਲੇ ਸਵੇਰ ਦਾ ਟਾਈਮ ਆ ਕਹਿੰਦੇ ਵੀ ਸਵੇਰੇ ਉੱਠੀਏ ਨਾ ਤੇ ਜਿੰਨੇ ਮਰਜ਼ੀ ਕੰਮ ਨਿਬੇੜ ਲਈਏ ਦਿਨ ਬੜਾ ਵੱਡਾ ਹੁੰਦਾ ਵਾ ਤੇ ਜਿਹੜੇ 13 ਵਜੇ ਉੱਠਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸ਼ਾਮ ਪੈ ਗਈ ਇਹ ਆਪਣਾ ਫਾਟਕ ਸੀ 3 ਨੰਬਰ ਤੇ ਸਵੇਰੇ ਕਿਸੇ ਲਾੜੇ ਦੀ ਕਾਰ ਜਾ ਰਹੀ ਹੈ ਕਿਸੇ ਦਾ ਕੰਮ ਹੋਣ ਲੱਗਾ ਹੀ ਹੈ ਮਨੀਬ ਇਹ ਮੈਂ ਹਲੇ ਪਿੰਡ ਦੀ ਥੋੜੀ ਜਿਹੀ ਵੀਡੀਓ ਬਣਾਈ ਆ ਆਪਣੇ ਦੀ ਤੇ ਕਿਸੇ ਦਿਨ ਮੈਂ ਜਦੋਂ ਵਾਪਸ ਆਵਾਂਗਾ ਨਾ ਟਾਈਮ ਕੱਢ ਕੇ ਆਪਣੇ ਉਕਾੜੇ ਦੀ ਪ੍ਰੋਪਰ ਹਿਸਟਰੀ ਦਾ ਸਾਰਾ ਪੂਰਾ ਵਲੌਗ ਬਣਾਵਾਂਗਾ ਤੇ ਕਾੜੇ ਦੀਆਂ ਜਿਹੜੀਆਂ ਪੁਰਾਣੀਆਂ ਛਾਵਾਂ 'ਚ ਜਿਹੜੀਆਂ ਵਧੀਆ ਛਾਵਾਂ ਪੂਰੇ ਸ਼ਹਿਰ ਦਾ ਵਲੌਗ ਬਣਾਵਾਂਗਾ ਕਾੜੇ ਦਾ ਵੀ ਸ਼ੁਕਰੀਆ ਤੇਰਾ ਠੀਕ ਆ ਸ਼ੁਕਰੀਆ ਓਕੇ ਲਓ ਜੀ ਅੰਮੀ ਨੇ ਕਰਤੀ ਆ ਕਟਾਈ ਸ਼ੁਰੂ ਅੰਮੀ ਸਲਾਮ ਦੁਆ ਕਰਦੇ ਇੱਕ ਵਾਰੀ ਸਾਰਿਆਂ ਨਾਲ अस्सलाम वालेकुम ਕਹਿੰਦੀ ਅੰਮੀ ਹੈ ਤੂੰ ਸਮੀ ਜੱਟ ਦੀ ਹਾਂ ਕੀ ਬਾਤ ਹੈ ਸਮੀ ਜੱਟ ਦੀ ਅੰਮੀ ਬਣਾਉਣ ਲੱਗੀ ਸਾਗ ਤੇ ਇਹ ਧੁੱਪ ਚੰਗੀ ਲੱਗ ਗਈ ਆ ਤੇ ਹੁਣ ਆਪਾਂ ਨਹਾ ਲਈਏ ਤਿਆਰ ਹੋ ਲਈਏ ਤੇ ਫਿਰ ਆਪਾਂ ਨਿਕਲਦੇ ਆਂ ਲੈਲਪੁਰ ਨੂੰ ਫੈਸਲਾਬਾਦ ਨੂੰ ਸਾਗ ਲੈ ਕੇ ਲਓ ਜੀ ਸਾਗ ਹੋ ਗਿਆ ਰੈਡੀ ਸਿਰਫ ਇਹਨੂੰ ਉੱਥੇ ਜਾ ਕੇ ਤੜਕਾ ਲਾਉਣਾ ਵਾ ਸਵੇਰੇ ਤੇ ਨਾਸ਼ਤਾ ਅਸੀਂ ਕਰ ਲੈਣਾ ਸਵੇਰ ਦਾ ਪਲਾਨ ਬਣ ਗਿਆ ਜੀ ਲਓ ਜੀ ਸਾਗ ਆਪਾਂ ਲੈ ਲਿਆ ਵਾ ਤੇ ਆਪਣਾ ਬੈਗ ਵੀ ਰੈਡੀ ਆ ਤੇ ਆਪਣਾ ਭਾਈਆ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਕੀ ਹਾਲ ਠੀਕ ਹੋ ਚਾਲ ਹੈ ਖੁਸ਼ ਹੋ ਵਧੀਆ ਹਰ ਇੱਕ ਚੀਜ਼ ਓਕੇ ਆਪਣਾ ਭਾਈਆ ਆਪਾਂ ਨੂੰ ਛੱਡਣ ਚੱਲਾ ਵਾ ਲੈਲਪੁਰ ਦੀ ਗੱਡੀ ਕੋਲ ਚੱਲਦੇ ਆ ਫਿਰ ਸਫ਼ਰ ਦਾ ਦਹਾਨੇ ਕਿ ਕਿਵੇਂ ਦਾ ਛੱਡੀ ਜ਼ਰਾ ਰੇਸ ਇਹ ਆਹ ਸਮੋਕ ਵਾਲੀ ਗੱਡੀ ਰੱਖੀ ਸਮੋਕ ਵਾਲੀ ਇਹ ਸਾਡੀ ਪੁਰਾਣੀ ਮੋਟਰਸਾਈਕਲ ਆ ਜੱਦੀ ਬੁਸਤੀ ਚਲੋ ਆ ਗਿਆ ਆਪਣਾ ਬੱਸ ਸਟਾਪ ਓਕੇ ਜੀ ਅੱਡਾ ਲਾਰੀ ਅੱਡਾ ਹਾਂ ਲਾਰੀ ਅੱਡਾ ਗੱਲਾਂ ਤੈਨੂੰ ਖੈਰੀ ਸਲਾਮ ਜੀ ਲੈ ਕੇ ਹਾਂ ਵੀ ਕੀ ਕਹਿੰਦਾ ਸੀ ਤੂੰ ਅੱਛਾ ਬੁੱਗਾ ਜਾਵਾਂ ਰੁਕ ਜਾ ਇੱਕ ਮਿੰਟ ਚੱਲ ਲੈ ਚਲੋ ਬਈ ਓਕੇ ਫਿਰ ਬਾਏ ਬਾਏ ਲੋ ਇਹ ਆਪਣੀ ਗੱਡੀ ਆ ਜਿਸ 'ਚ ਜਾਣਾ ਆਪਾਂ ਲੋ ਜੀ ਆ ਗਏ ਆ ਫੈਸਲਾਬਾਦ ਤੇ ਕਰਾ ਲਿਆ ਆਪਾਂ ਆਟੋ ਰਿਕਸ਼ਾ ਹੁਣ ਸਿੱਧਾ ਚੱਲਦੇ ਆ ਭਾਨਾਸਰ ਦੇ ਘਰ ਤੇ ਅਸੀਂ ਯਾਰ ਭਰਾ ਨੇ ਵੀ ਉੱਥੇ ਹੀ ਆਣਾ ਵਾ ਤੇ ਉੱਥੇ ਹੀ ਇਕੱਠੇ ਹੁੰਦੇ ਆ ਸਾਰੇ ਫਿਰ ਅਗਲੇ ਦਿਨ ਜਿੰਨੇ ਵੀ ਆ ਰਿਪਨ ਖੁਸ਼ੀ ਯਾਰ ਇੱਥੇ ਨੇ ਉਹਨਾਂ ਦੇ ਨਾਲ ਆਪਾਂ ਘੁਮਾ ਫਿਰਾਂਗੇ ਨਾਲੇ ਉਹਨਾਂ ਨੂੰ ਸੈਰ ਸਪਾਟਾ ਕਰਾਂਗੇ ਪਹੁੰਚ ਗਏ ਆ ਜੀ ਆਪਾਂ ਫੈਸਲਾਬਾਦ ਭਾਨਾਸਰ ਦੇ ਘਰ ਦਫ਼ਤਰ ਬੈਠੇ ਆ ਥੱਲੇ ਤੇ ਭਾਨਾਸਰ ਵੀ ਨਹੀਂ ਸੀ ਹੈਗਾ ਇੱਥੇ ਤੇ ਰਿਪਨ ਖੁਸ਼ੀ ਰਨ ਲੈ ਕੇ ਆਉਂਦਾ ਪਿਆ ਵਾ ਪਹੁੰਚਣ ਵਾਲੇ ਆ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਉਂਦੇ ਆ ਉਹਨਾਂ ਦੀ अस्सलाम वालेकुम जी मैं आ ਤੁਹਾਡਾ ਭਾਈ ਬਾਬਾ ਖੈਰ ਸਾਈਂ ਤੇ ਇਹ ਨੇ ਸਾਡੇ ਭਾਈ ਸਮੀ ਜੱਟ ਜਿਹੜੇ ਦੁਸ਼ਮਣਾਂ ਦੇ ਕੱਢ ਦਿੰਦੇ ਨੇ ਵੱਟ ਆਏ ਹਾਏ ਸਮੀ ਭਾਈ ਦੀ ਖੈਰ ਨਾ ਸਿਰ ਦੁਖੇ ਨਾ ਪੈਰ ਮੈਂ ਬਾਬਾ ਸਾਈਂ ਜੀ ਨੂੰ ਕਿਹਾ ਮੈਂ ਅਸੀਂ ਤੇ ਮੁਹੱਬਤ ਵਾਲੇ ਬੰਦੇ ਆ ਯਾਰ ਅਸੀਂ ਕਿਸੇ ਦੇ ਕੀ ਵਾਟ ਕੱਢਣੇ ਕਹਿੰਦਾ ਨਹੀਂ ਥੋੜਾ ਜਿਹਾ ਦਾਬਾ ਦੜਕਾ ਹੋਣਾ ਚਾਹੀਦਾ ਤੇ ਬਾਬਾ ਜੀ ਉਹ ਵੀ ਹੁੰਦਾ ਵਾ ਜਦੋਂ ਕੰਮ ਖਰਾਬ ਹੋ ਜਾਵੇ ਨਾ ਉਹ ਵੀ ਹਾਏ ਕੀ ਹਾਲ ਚਾਲ ਵੈਲਕਮ ਹੈ ਤੁਹਾਡਾ ਵਾਹ ਧੰਨਵਾਦ ਯਾਰ ਭਰਾ ਬੜੇ ਦਿਨਾਂ ਬਾਅਦ ਮਿਲੇ ਆਪਾਂ ਹੈ ਆਹੋ ਠੀਕ ਦਾ ਭਾਈ ਸਵੇਰ ਦਾ ਉੱਠਿਆ ਤੜਕੇ ਦਾ ਅੱਛਾ ਅੰਮੀ ਨੂੰ ਦੱਸਿਆ ਵੀ ਰਿਪਨ ਖੁਸ਼ੀਆਰ ਆਏ ਨੇ ਤੇ ਹੁਣ ਅਸੀਂ ਇਕੱਠੇ ਹੋਣ ਲੱਗੇ ਆ ਅੱਛਾ ਅੰਮੀ ਨੇ ਪਿਛਲੀ ਵਾਰ ਦੇਖਿਆ ਸੀ ਵੀਡੀਓ ਨਾ ਹਾਂ ਤੇ ਅੰਮੀ ਕਹਿੰਦੀ ਫਿਰ ਤੈਨੂੰ ਸਾਗ ਬਣਾ ਕੇ ਦੇਣੀ ਆ ਤੇ ਸਾਗ ਲੈ ਕੇ ਜਾਈਂ ਉਹਨਾਂ ਨੂੰ ਖਵਾਉਣਾ ਹੈਗਾ ਹਾਂ ਖਵਾਣਾ ਤੜਕੇ ਉੱਠ ਕੇ ਜਾ ਕੇ ਸਾਗ ਲਿਆਂਦਾ ਹਾਂ ਅੰਮੀ ਨੇ ਦਿੱਤਾ ਸਾਰਾ ਕੁਝ ਤੇ ਉਹਨੇ ਪਕਾ ਕੇ ਆਏ ਮੈਂ ਚੈੱਕ ਕੀਤਾ ਸੀ ਮਾੜਾ ਜਿਹਾ ਮਾਂ ਦੇ ਹੱਥਾਂ ਦਾ ਸਾਗ ਖਾਵਾਂਗੇ ਬਈ ਅੱਜ ਤੇ ਹੁਣ ਤੇ ਰੋਟੀ ਪੱਕੀ ਹੋਈ ਆ ਆਪਾਂ ਸਵੇਰੇ ਨਾਸ਼ਤਾ ਕਰਾਂਗੇ ਸਾਗ ਨਾਲ ਠੀਕ ਆ
ਨਹੀਂ ਇਹ ਕੀ ਗੱਲ ਬਣੀ ਸਵੇਰੇ ਨਾਸ਼ਤਾ ਨਾਸ਼ਤਾ ਕਰਾਂਗੇ ਨਾ ਨਾਸ਼ਤੇ ਮੱਖਣੀ ਮੁਖਣੀ ਪਾ ਅਸਲ 'ਚ ਕੇ ਇਹਨਾਂ ਨੇ ਬੇਹਾ ਹੀ ਖਵਾਉਣਾ ਹੈਗਾ ਉਹ ਬੇਹਾ ਨਹੀਂ ਅੰਮੀ ਕਹਿੰਦੀ ਸੀ ਸਾਗ ਥੋੜਾ ਪਿਆਰ ਆਵੇ ਨਾ ਹੋਰ ਸਵਾਦੀ ਹੋ ਜਾਂਦਾ ਵਾ ਫਿਰ ਐ ਕਰੋ ਸਾਨੂੰ ਜਾਣ ਲੱਗੇ ਪੈਕ ਕਰਕੇ ਦੇ ਦੀ ਚੱਲ ਭਾਈ ਵੈਲਕਮ ਕਰਦੇ ਆ ਪਹਿਲੇ ਤੇਰਾ ਧੰਨਵਾਦ ਹੁਣ ਭਰਾ। ਇਨਸ਼ਾਅੱਲਾ ਅਸੀਂ ਇਕੱਠੇ ਘੁਮਾ ਫਿਰਾਂਗੇ ਐ ਦੋਵੇਂ ਭਰਾ। ਫਾਈਲ ਕਿਉਂ ਲਾ ਕੇ ਹਾਂ ਐ ਕਰਕੇ ਐ ਕਿੱਥੇ ਘੁਮਾਂਗੇ ਹਾਂ ਚੱਲ ਠੀਕ ਹੈ